ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। थैंक यू सो मच। ਜੀ ਡਾਕਟਰ ਸਾਹਿਬ, ਅੱਜ 24 ਦਸੰਬਰ 2014 9 ਪੋ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਮੈਸੇਜ ਨੂੰ ਪੜਾਂ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਵਿਸ਼ਾ। ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਇਹ ਕ੍ਰਿਸਮਸ ਈਵ ਹੈ। ਨਿਊਯਾਰਕ ਦੀਆਂ ਸੜਕਾਂ ਖਾਲੀ ਨੇ, ਪਰ ਟਾਈਮ ਸਕੁਆਇਰ ਔਰ ਸਾਰਾ ਨਿਊਯਾਰਕ ਜਿਹੜਾ ਹੈ ਉਹ ਰੌਸ਼ਨੀਆਂ ਦਾ ਸ਼ਹਿਰ ਬਣਿਆ। ਇਸੇ ਤਰ੍ਹਾਂ ਹੀ ਅਸੀਂ ਦੇਖਦੇ ਹਾਂ ਕਿ ਦੁਨੀਆ ਦਾ ਈਸਾਈ ਵਰਗ ਦਾ ਇੱਕ ਵੱਡਾ ਹਿੱਸਾ ਜਿਹੜਾ ਕੈਥੋਲਿਕ ਧਰਮ ਦੇ ਵਿੱਚ ਯਕੀਨ ਰੱਖਦਾ, ਅੱਜ ਵੈਟੀਕਨ ਦੇ ਵਿੱਚ ਪੂਰੀਆਂ ਸੈਲੀਬ੍ਰੇਸ਼ਨਸ ਨੇ। ਪੋਪ ਵੱਲੋਂ ਜਿਹੜਾ ਕ੍ਰਿਸਚੀਅਨ ਕਮਿਊਨਿਟੀ ਦੇ ਨਾਂ ਤੇ ਕੈਥੋਲਿਕਸ ਦੇ ਲਈ, ਜਿਨ੍ਹਾਂ ਦੀ ਗਿਣਤੀ 800 ਮਿਲੀਅਨ ਦੇ ਲਗਭਗ ਦੱਸੀ ਜਾਂਦੀ ਹੈ, ਦੁਨੀਆ ਭਰ 'ਚ ਕਈ 100 ਜ਼ਬਾਨਾਂ ਦੇ ਵਿੱਚ ਮੈਸੇਜ ਦਿੱਤਾ ਜਾਏਗਾ। ਔਰ ਦੁਨੀਆ ਦਾ ਲਗਭਗ ਤੀਸਰਾ ਹਿੱਸਾ ਜਿਹੜਾ ਕਿ ਈਸਾਈ ਮਤ 'ਚ ਯਕੀਨ ਰੱਖਦੇ, ਅੱਜ ਚਰਚਿਸ ਦੇ ਵਿੱਚ ਥਾਂ ਥਾਂ ਤੇ ਮਾਸਿਸ, ਕਿਉਂਕਿ ਜਿਵੇਂ ਅਸੀਂ ਸੰਗਤ ਕਹਿੰਦੇ ਹਾਂ, ਮਾਸ ਸ਼ਬਦ ਕਹਿੰਦੇ ਨੇ, ਉਹ 2014 ਸਾਲ ਪਹਿਲਾਂ ਇਸ ਧਰਤੀ ਤੇ ਆਏ ਜੀਸਸ ਆਫ ਦਾ ਨਜ਼ੀਰਤ, ਜਿਨ੍ਹਾਂ ਨੂੰ ਜੀਸਸ ਕ੍ਰਾਈਸਟ ਕਰਕੇ ਉਹਨਾਂ ਦੀ ਕਰੂਸੀਫਿਕਸ਼ਨ ਜਾਂ ਸਲੀਬ ਤੇ ਚੜ੍ਹਨ ਕਰਕੇ ਜਾਣਿਆ ਜਾਂਦਾ ਹੈ, ਉਹਨਾਂ ਦੀ ਯਾਦ ਨੂੰ ਮਨਾ ਰਹੀ ਹੈ ਅੱਜ। ਕਿਉਂਕਿ ਜ਼ਿਆਦਾ ਅਹਿਮ ਹੁੰਦਾ ਹੈ ਈਵਨ ਕ੍ਰਿਸਮਸ ਡੇ ਨਾਲੋਂ ਵੀ, ਕਿਉਂਕਿ ਬਹੁਤ ਸਾਰੀਆਂ ਸੈਲੀਬ੍ਰੇਸ਼ਨਸ ਕ੍ਰਿਸਮਸ ਈਵ ਤੇ ਹੁੰਦੀਆਂ ਨੇ। ਸੋ ਅਸੀਂ ਆਪਣੇ ਈਸਾਈ ਭਰਾਵਾਂ ਭੈਣਾਂ ਨੂੰ ਇਸ ਮੁਬਾਰਕ ਦਿਨ ਦੇ ਉੱਤੇ ਸ਼ੁਭ ਕਾਮਨਾਵਾਂ ਵੀ ਦਿੰਦੇ ਜੀ। ਔਰ ਜਦੋਂ ਅਸੀਂ ਮਨੁੱਖਤਾ ਦੇ ਇਤਿਹਾਸ ਵੱਲ ਨਜ਼ਰ ਮਾਰਦੇ, ਸੋ ਜ਼ਾਹਰ ਹੈ ਕਿ ਹਰ ਧਰਮ ਦਾ ਜਾਂ ਹਰ ਮਜ਼ਹਬ ਦਾ ਬਾਨੀ, ਜਿਸ ਨੂੰ ਪ੍ਰੋਫਿਟ ਜਾਂ ਅਵਤਾਰ ਕਰਕੇ ਜਾਣਿਆ ਜਾਂਦਾ ਹੈ, ਉਹ ਆਪਣੇ ਸਮੇਂ ਦੇ ਵਿੱਚ ਆਪਣੇ ਆਲੇ ਦੁਆਲੇ, ਆਪਣੇ ਗਿਰਦੇ 'ਚ ਜਿਹੜਾ ਵਿਆਪਤ ਪਾਖੰਡ ਹੁੰਦਾ ਹੈ, ਲੋਕਾਂ ਦਾ ਹਨੇਰੇ 'ਚ ਹੋਣਾ ਹੁੰਦਾ ਹੈ, ਲੋਕਾਂ 'ਚ ਆਈ ਇਖਲਾਕੀ ਗਿਰਾਵਟ ਹੁੰਦੀ ਹੈ, ਜਾਂ ਬਾਦਸ਼ਾਹਾਂ ਦੇ ਤੌਰ ਤਰੀਕਿਆਂ ਦੇ ਵਿੱਚ ਜਿਹੜਾ ਧੱਕਾ ਹੁੰਦਾ, ਉਸ ਦੇ ਖਿਲਾਫ ਆਵਾਜ਼ ਬੁਲੰਦ ਕਰਦੇ। ਉਸ ਦੇ ਨਾਲ ਕੋਈ ਨਾ ਕੋਈ ਹਰ ਮਜ਼ਹਬ ਦੇ ਪ੍ਰੋਫਿਟ 'ਚ ਜਿਹੜਾ ਇੱਕ ਪਹਿਲਾ ਕਾਨਸੈਪਟ ਡਿਵਾਈਨਨੈਸ ਦਾ ਹੁੰਦਾ, ਉਸ ਦਾ ਰੱਬੀ ਹੋਣਾ ਜੀ। ਸੋ ਜਦੋਂ ਅਸੀਂ ਮੱਧ ਏਸ਼ੀਆ ਦੇ ਵੱਲ ਨਜ਼ਰ ਮਾਰਦੇ ਹਾਂ, ਸੈਂਟਰਲ ਏਸ਼ੀਆ, ਜਿੱਥੇ ਕਿ 4 ਪ੍ਰਮੁੱਖ ਧਰਮ ਜਿਹੜੇ ਉਹਨਾਂ ਦਾ ਜਨਮ ਹੋਇਆ, ਜਿਨ੍ਹਾਂ ਦੇ ਵਿੱਚ ਜ਼ੋਰੈਸਟਰੀਨਿਜ਼ਮ ਹੈ, ਜਿਸ ਦੇ ਵਿੱਚ ਜੂਡਾਇਜ਼ਮ ਹੈ, ਜਿਸ ਦੇ ਵਿੱਚ ਕ੍ਰਿਸਚੀਅਨਿਟੀ ਹੈ, ਤੇ ਫਿਰ ਇਸਲਾਮ ਹੈ। ਇਹਨਾਂ ਚਾਰਾਂ ਦੇ ਸਮੂਹ ਨੂੰ, ਇਹਨਾਂ ਨੂੰ ਸਾਮੀ ਧਰਮ ਜਾਂ ਸੈਮੈਟਿਕ ਰਿਲੀਜਨਸ ਕਰਕੇ ਜਾਣਿਆ ਜਾਂਦਾ ਹੈ। ਔਰ ਅਕਸਰ ਅਸੀਂ ਇਹ ਜ਼ਿਕਰ ਕਰਦੇ ਵੀ ਕਿਵੇਂ ਇਹਨਾਂ ਦੇ ਪ੍ਰੋਫਿਟ ਵੀ ਸਾਂਝੇ ਨੇ, ਔਰ ਇਹਨਾਂ ਦੀ ਜਿਹੜੀ ਜਿਸ ਧਰਤੀ ਦੇ ਉੱਤੇ ਇਹਨਾਂ ਦੇ ਪੈਗੰਬਰ ਆਏ, ਉਹ ਵੀ ਧਰਤੀ ਆਲਮੋਸਟ ਉਹੀ ਹੈ। ਨਜ਼ੀਰਤ ਜਿਹੜਾ ਹੈ ਮਿਡਲ ਈਸਟ ਦੇ ਵਿੱਚ, ਫਲਸਤੀਨ ਦੇ ਵਿੱਚ ਹੈ, ਜਿੱਥੇ ਅੱਜ ਜਿਹੜੀਆਂ ਨੇ ਸੈਲੀਬ੍ਰੇਸ਼ਨਸ ਹੋ ਰਹੀਆਂ ਨੇ। ਜੈਰੂਸ਼ਲਮ ਜਿਹੜਾ ਕਿ ਉਸ ਵੇਲੇ ਰਾਜਧਾਨੀ ਸੀ ਰੋਮਨ ਐम्पायर ਦੀ, ਉਸ ਵੇਲੇ ਰੋਮ ਦਾ ਕਬਜ਼ਾ ਸੀ ਇਹ ਸਾਰੇ ਦੇ ਉੱਤੇ ਜੀ। ਉਸ ਦਾ ਸਬੰਧ ਆ ਜੋ ਜੈਰੂਸ਼ਲਮ ਜਿਹੜਾ ਉਹ ਇਜ਼ਰਾਈਲ ਦੇ ਕੋਲ ਹੈ, ਜਿਹੜਾ ਕਿ ਯਹੂਦੀਆਂ ਦਾ ਦੇਸ਼ ਹੈ। ਔਰ ਜੀਸਸ ਜਿਹੜੇ ਨੇ ਜਨਮ ਤੋਂ ਯਹੂਦੀ ਸਨ, ਰਬਾਈ ਸਨ, ਜਿਹੜੇ ਉਹਨਾਂ ਦੇ ਧਾਰਮਿਕ ਪ੍ਰੀਚਰ ਹੁੰਦੇ ਨੇ। ਔਰ ਉਹਨਾਂ ਦਾ ਜਿਹੜਾ, ਜਿਵੇਂ ਭਾਰਤ ਦੇ ਵਿੱਚ ਅਕਸਰ ਰਾਮਾਇਣ ਦੇ ਹਵਾਲੇ ਨਾਲ ਜਾਂ ਰਾਮਚੰਦਰ ਜੀ ਦੇ ਹਵਾਲੇ ਨਾਲ ਇਹ ਡਿਬੇਟ ਹੁੰਦੀ ਹੈ ਕਿ ਵੀ ਕੀ ਰਾਮ ਜੀ ਕੋਈ ਹਿਸਟੋਰੀਕਲ ਕਰੈਕਟਰ ਸੀ, ਜਾਂ ਵਾਲਮੀਕੀ ਜੀ ਨੇ ਰਾਮਾਇਣ ਲਿਖੀ, ਬਾਅਦ 'ਚ ਤੁਲਸੀਦਾਸ ਜੀ ਨੇ ਰਾਮਚਰਿਤ ਮਾਨਸ ਲਿਖਿਆ, ਔਰ ਉਸ 'ਚੋਂ ਫਿਰ ਇੱਕ ਹਿਸਟੋਰੀਕਲ ਕਰੈਕਟਰ ਰਾਮਚੰਦਰ ਦੇ ਨਾਂ ਦਾ ਕ੍ਰੀਏਟ ਕੀਤਾ। ਇਸੇ ਤਰ੍ਹਾਂ ਹਿਸਟੋਰੀਅਨ ਔਰ ਕ੍ਰਿਸਚਨ ਬਿਲੀਵਰਸ ਔਰ ਜਿਹੜੇ ਇਹ ਸਾਰੀ ਪੁਰਾਤਨਤਾ ਦੇ ਨਾਲ ਜੁੜੇ ਹੋਏ ਲੋਕ ਨੇ, ਇਹਨਾਂ 'ਚ ਲੰਬਾ ਵਕਤ ਡਿਬੇਟ ਰਹੀ, ਅੱਜ ਵੀ ਹੈ ਕਿ ਕੀ ਕਦੇ ਜੀਸਸ ਕੋਈ ਹਿਸਟੋਰੀਕਲ ਕਰੈਕਟਰ ਵੀ ਹੋਏ ਨੇ, ਜਾਂ ਇਹ ਜਿਹੜੇ ਨੇ ਇੱਕ ਐਸਟੈਬਲਿਸ਼ ਕਰੈਕਟਰ ਹੋਏ, ਬਟ ਹਿਸਟੋਰੀਕਲੀ, ਕਿਉਂਕਿ ਉਹਨਾਂ ਦੇ ਜਨਮ ਸਾਲ ਨੂੰ ਲੈ ਕੇ, ਵਰ੍ਹਿਆਂ ਨੂੰ ਲੈ ਕੇ, ਹਾਲਾਂਕਿ ਹੁਣ ਕਿਉਂਕਿ ਦੁਨੀਆ ਦਾ ਇੱਕ ਵੱਡਾ ਹਿੱਸਾ ਈਸਾਈ ਧਰਮ 'ਚ ਹੈ, ਇਹਨਾਂ ਦਾ ਦੁਨੀਆ 'ਚ ਰਾਜ ਹੋਇਆ ਹੈ। ਹੁਣ ਜਿਹੜਾ ਅਸੀਂ ਸਨ ਵੀ ਚੱਲਦਾ ਹੈ 2014, ਇਹ ਜੀਸਸ ਦੇ ਜਨਮ ਦੇ ਨਾਲ ਜੁੜਿਆ ਹੋਇਆ, ਉਹਦੇ ਨਾਲ ਲਿਖਿਆ ਜਾਂਦਾ 2014 AD ਜੀ। ਔਰ AD ਦਾ ਮਤਲਬ ਹੀ ਇਹ ਹੈ ਐਨੋ ਡੋਨੀ, ਲੈਤਨ ਜਾਂ ਲਾਤੀਨੀ ਜਾਂ ਲੈਟਨ ਲੈਂਗੁਏਜ ਦੇ ਵਿੱਚ, ਜਿਸ ਦਾ ਮਤਲਬ ਹੈ ਇਨ ਦਾ ਈਅਰ ਆਫ ਅਵਰ ਲਾਰਡ।
ਜੀ ਤੇ ਜਦੋਂ ਹਿਸਟਰੀ ਨੂੰ ਵੀ ਡਿਸਕ੍ਰਾਈਬ ਕੀਤਾ ਜਾਂਦਾ ਹੈ ਤੇ ਜਿਹੜਾ ਜੀਸਸ ਦੇ ਜਨਮ ਤੋਂ ਪਹਿਲੇ ਦਾ ਸਮਾਂ ਉਹਨੂੰ BC ਕਿਹਾ ਜਾਂਦਾ ਹੈ, ਬਿਫੋਰ ਕ੍ਰਾਈਸਟ, ਜੀ ਕਿ ਇਹ ਜਨਮ ਤੋਂ ਪਹਿਲਾਂ। ਸੋ ਜ਼ਾਹਰ ਹੈ ਕਿ ਇਸ ਧਰਮ ਦਾ ਪ੍ਰਭਾਵ ਔਰ ਜਿਹੜਾ ਇਹਨਾਂ ਦਾ ਮੂਲ ਫੇਥ ਹੈ ਕ੍ਰਿਸਚੀਅਨਿਟੀ ਦਾ, ਜਿਸ ਦੇ ਉੱਤੇ ਈਸਾਈ ਧਰਮ ਦਾ ਹੈ, ਉਹ ਟ੍ਰਿਨਿਟੀ ਦਾ ਸਿਧਾਂਤ ਹੈ। ਟ੍ਰਿਨਿਟੀ ਜਿਹੜਾ ਹੈ, ਜਿਵੇਂ ਇਸ ਨੂੰ ਵੀ ਜੇ ਇੱਕ ਕੰਪੈਰੀਜ਼ਨ ਦੇਖਣਾ ਹੋਏ ਤਾਂ ਜੇ ਹਿੰਦੂ ਥਾਟ ਦੇ ਵਿੱਚ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ, ਇਹ ਤਿੰਨ ਕਰੈਕਟਰ ਨੇ ਸੰਸਾਰ ਨੂੰ ਬਣਾਉਣ ਵਾਲਾ, ਪਾਲਣ ਵਾਲਾ, ਡਿਸਟਰੋਏ ਕਰਨ ਵਾਲਾ, ਉਹ ਇਹਨਾਂ ਦੀ ਟ੍ਰਿਨਿਟੀ ਜਾਂ ਤ੍ਰਿਮੂਰਤੀ ਬਣਦੀ ਹੈ। ਤੇ ਇਹਨਾਂ ਦਾ ਟ੍ਰਿਨਿਟੀ ਦਾ ਸਿਧਾਂਤ ਜਿਹੜਾ ਹੈ, ਗॉड ਔਰ ਸਨ ਆਫ ਦਾ ਗॉड ਔਰ ਹੋਲੀ ਘੋਸਟ, ਜੀ ਇਹ ਤਿੰਨ ਇਹਨਾਂ ਦੀ ਟ੍ਰਿਨਿਟੀ ਬਣਦੀ ਹੈ। ਸੋ ਜੀਸਸ ਦਾ ਜਿਹੜਾ ਕਲੇਮ ਸਨ ਆਫ ਦਾ ਗॉड ਵਾਲਾ ਹੈ ਕਿ ਰੱਬ ਦਾ ਪੁੱਤਰ, ਹੁਣ ਇਸਲਾਮ ਜਿਵੇਂ ਮੈਂ ਅੱਗੇ ਵੀ ਕਿਹਾ ਕਿ ਇਹ ਬੇਸ਼ੱਕ ਇਹਨਾਂ ਦੇ ਪੈਗੰਬਰ ਸਾਂਝੇ ਨੇ, ਜੀਸਸ ਕ੍ਰਾਈਸਟ ਨੂੰ ਇਸਲਾਮ 'ਚ, ਕੁਰਾਨ ਸ਼ਰੀਫ 'ਚ ਵੀ ਉਹਨਾਂ ਦਾ ਜ਼ਿਕਰ ਹੈ ਔਰ ਹਜ਼ਰਤ ਈਸਾ ਦੇ ਨਾਂ ਥੱਲੇ। ਲੇਕਿਨ ਜਿਹੜੀਆਂ ਦੋ ਚੀਜ਼ਾਂ ਇਸਲਾਮ ਦੇ ਵਿੱਚ ਜੀਸਸ ਕ੍ਰਾਈਸਟ ਬਾਰੇ ਨਹੀਂ ਨੇ ਜਾਂ ਨਹੀਂ ਮੰਨਦਾ ਇਸਲਾਮ, ਔਰ ਕ੍ਰਿਸਚੀਅਨਿਟੀ ਦਾ ਉਹ ਬੇਸ ਹੈ, ਉਹਦੇ 'ਚ ਜਿਹੜਾ ਇਸਲਾਮ ਉਹਨਾਂ ਨੂੰ ਜਿਹੜਾ ਹਜ਼ਰਤ ਤਾਂ ਮੰਨਦਾ, ਸਨ ਆਫ ਗॉड ਨਹੀਂ ਮੰਨਦਾ ਜੀ। ਔਰ ਇਸੇ ਤਰ੍ਹਾਂ ਕ੍ਰਾਈਸਟ ਦੀ ਕਰੂਸੀਫਿਕਸ਼ਨ ਹੈ ਕਿ ਵੀ ਉਹਨਾਂ ਨੂੰ ਅਖੀਰ ਦੇ ਵਿੱਚ ਰੋਮਨ ਐਮਪਾਇਰ ਨੇ ਜਿਹੜਾ ਬਲੈਸਫੇਮੀ ਦਾ ਜਿਹੜਾ ਚਾਰਜ ਉਹਨਾਂ ਦੇ ਆਪਣੇ ਯਹੂਦੀਆਂ ਨੇ ਲਾਇਆ, ਉਹਦੇ ਤੋਂ ਬਾਅਦ ਰੋਮਨ ਬਾਦਸ਼ਾਹ ਨੇ ਉਹਨਾਂ ਨੂੰ ਸਲੀਬ ਤੇ ਚਾੜ ਕੇ ਮਾਰਨ ਦੀ ਸਜ਼ਾ ਦਿੱਤੀ। ਔਰ ਇਹ ਕਿਉਂਕਿ ਪੁਰਾਣੇ ਯਹੂਦੀ ਲਾਜ਼ ਸੀ, ਜਿਹੜਾ ਸਲੀਬ ਦੇ ਉੱਤੇ ਚਾੜਿਆ ਜਾਣਾ ਸੀ ਉਹ ਵੀ ਖੁਦ ਹੀ ਚੁੱਕ ਕੇ ਲਿਜਾਣਾ ਪੈਂਦਾ ਸੀ ਜਿਹਨੂੰ ਉਹਨਾਂ ਨੇ ਸਲੀਬ ਤੇ ਟੰਗਣਾ ਜੀ। ਸੋ ਉਹ ਬੜਾ ਦਰਦਨਾਕ ਹੁੰਦਾ ਹੈ। ਅੱਜ ਵੀ ਜਿਹੜੇ ਬਹੁਤ ਫੇਥਫੁਲ ਨੇ ਉੱਥੇ ਜਾ ਕੇ ਉਸੇ ਤਰ੍ਹਾਂ ਹੀ ਲੱਕੜ ਦਾ ਭਾਰਾ ਸਲੀਬ ਉਹ ਚੁੱਕਦੇ ਨੇ ਔਰ ਜਿਹੜਾ ਉੱਥੇ ਤੱਕ ਲਿਜਾਂਦੇ ਆ, ਔਰ ਉਹਨਾਂ ਦੇ ਉੱਤੇ ਪੱਥਰ ਪੈ ਰਹੇ ਹੁੰਦੇ ਨੇ, ਵੱਟੇ ਪੈ ਰਹੇ ਹੁੰਦੇ ਨੇ, ਜਿਵੇਂ ਉਸ ਜ਼ਮਾਨੇ 'ਚ ਸੀ। ਸੋ ਕਈ ਵਾਰ ਜਿਹੜਾ ਤੁਸੀਂ ਉਸ ਨੂੰ ਯਾਦ ਕਰਦੇ ਹੋ ਕਿ ਕਿਵੇਂ ਉਹ ਸਾਰਾ ਵਾਪਰੇ। ਸੋ ਉਹਨਾਂ ਦੇ ਉੱਤੇ ਜਿਹੜਾ ਕਾਨੂੰਨ ਵੀ ਆਇਤ ਕੀਤਾ ਗਿਆ ਸੀ ਜਿਹਦੇ ਥੱਲੇ ਉਹਨਾਂ ਨੂੰ ਜਿਹੜਾ ਸਲੀਬ ਤੇ ਚਾੜਨ ਦੀ ਸਜ਼ਾ ਹੋਈ, ਉਹ ਯਹੂਦੀਆਂ ਦੇ ਆਪਣੇ ਕੋਰਟ ਨੇ ਹੀ ਦਿੱਤਾ ਸੀ ਕਿ ਇਹ ਬਲੈਸਫੇਮੀ ਕਰਦਾ, ਇਹ ਕਲੇਮ ਕਰਦਾ ਕਿ ਮੈਂ ਸਨ ਆਫ ਗॉड ਹਾਂ, ਮੈਂ ਮਸਾਇਆ ਹਾਂ, ਲੇਕਿਨ ਇਹ ਨਹੀਂ ਹੈ। ਸੋ ਇਸ ਲਈ ਜਦੋਂ ਅਸੀਂ ਦੇਖਦੇ ਹਾਂ ਕਿ ਰੋਮਨ ਬਾਦਸ਼ਾਹ ਵੀ ਜਿਹੜਾ ਜਦੋਂ ਉਹਨਾਂ ਦਾ ਯਹੂਦੀਆਂ ਦੀ ਕੌਂਸਲ ਇਹ ਫੈਸਲਾ ਦਿੰਦੀ ਹੈ ਤੇ ਉਹ 3 ਵਾਰ ਆਪਣੇ ਹੱਥ ਚਰਮਚੀ ਦੇ ਵਿੱਚ ਧੋਂਦਾ ਹੈ, ਇਹ ਦੱਸਣ ਦੇ ਲਈ ਕਿ ਆਈ ਐਮ ਵਾਸ਼ਿੰਗ ਮਾਈ ਹੈਂਡਸ ਆਫ ਦਿਸ ਸਿਨ, ਕਿ ਮੈਂ ਇਸ ਪਾਪ ਤੋਂ ਆਪਣੇ ਹੱਥ ਧੋ ਰਿਹਾ, ਮੇਰਾ ਇਹਦੇ ਨਾਲ ਕੋਈ ਸੰਬੰਧ ਨਹੀਂ। ਸੋ ਇਹ ਇੱਕ ਸਿਆਸੀ ਖੇਡ ਹੁੰਦੀ ਹੈ ਇਨ ਦਾ ਐਂਡ ਆਫ ਦਾ ਡੇ। ਯਹੂਦੀ ਕਦੇ ਵੀ ਜੀਸਸ ਨੂੰ ਨਹੀਂ ਮੰਨਦੇ ਜਿਹੜੇ ਆਰਥੋਡਾਕਸ ਨੇ, ਕਿਉਂਕਿ ਉਹ ਕਹਿੰਦੇ ਨੇ ਕਿ ਵੀ ਜਿਹੜੀ ਓਲਡ ਟੈਸਟਾਮੈਂਟ ਦੇ ਵਿੱਚ ਇਹ ਪ੍ਰੋਫੈਸੀ ਹੈ ਕਿ ਵੀ ਜੀ ਆਣੇ ਮਸਾਇਆ ਨੇ, ਜੀਸਸ ਉਹ ਨਹੀਂ ਹੈ। ਤੇ ਜੀਸਸ ਦਾ ਕਲੇਮ ਸੀ ਕਿ ਮੈਂ ਉਹੀ ਹਾਂ, ਜਾਂ ਉਹਨਾਂ ਦੇ ਫਾਲੋਅਰਸ ਦਾ ਹੀ ਕਲੇਮ ਸੀ। ਸੋ ਇਸਲਾਮ ਸਨ ਆਫ ਗॉड ਨਹੀਂ ਮੰਨਦਾ। ਔਰ ਦੂਸਰਾ ਜਿਹੜਾ ਇਹ ਸਾਰਾ ਕਰੂਸੀਫਿਕਸ਼ਨ ਦੀ ਕਹਾਣੀ ਹੈ, ਇਸਲਾਮ ਇਸ 'ਚ ਯਕੀਨ ਨਹੀਂ ਰੱਖਦਾ। ਉਹਨਾਂ ਦਾ ਇਹ ਕਹਿਣਾ ਹੈ ਕਿ ਜੀਸਸ ਜਿਹੜਾ ਉਹ ਸਿੱਧਾ ਹੀ ਜਿਹੜਾ ਹੈਵਨ ਨੂੰ ਗਿਆ ਔਰ ਇਹ ਉਹਦਾ ਮੁੜ ਕੇ ਕਬਰ ਦੇ ਵਿੱਚ ਪਾਣਾ 48 ਘੰਟੇ ਦੇ ਵਿੱਚ ਉਹਦਾ ਬਾਅਦ ਵਾਪਸ ਆ ਜਾਣਾ। ਸੋ ਲੇਕਿਨ ਇਹ ਉਹ ਵੀ ਯਕੀਨ ਕਰਦੇ ਨੇ ਜਾਂ ਜਿਵੇਂ ਈਸਾਈ ਕਰਦੇ ਨੇ ਕਿ ਅਖੀਰਲੇ ਦਿਨ ਜਿਹੜਾ ਆਏਗਾ, ਜਿਸ ਨੂੰ ਮਹਸ਼ਰ ਕਹਿੰਦੇ ਨੇ ਜਾਂ ਡੂਮਸਡੇ, ਕਿਆਮਤ, ਉਸ ਦਿਨ ਉਹ ਜੀਸਸ ਹੀ ਜਿਹੜੇ ਹਜ਼ਰਤ ਮਹਿੰਦੀ ਜਿਹੜੇ ਹੈ, ਈਸਾਈ ਜੀਸਸ ਦੇ ਆਉਣ ਦੀ ਗੱਲ ਕਰਦੇ ਨੇ, ਇਸਲਾਮ ਹਜ਼ਰਤ ਮਹਿੰਦੀ ਦੀ ਗੱਲ ਕਰਦੇ ਨੇ ਕਿ ਉਹ ਹਰ ਕਬਰ ਦੇ ਸਿਰਹਾਣੇ ਖਲੋਣਗੇ ਔਰ ਉਹਨਾਂ ਦਾ ਹਿਸਾਬ ਹੋਏਗਾ। ਚਲੋ ਇਹ ਉਹਨਾਂ ਦੇ ਮੇਨ ਡਿਫਰੈਂਸਿਸ ਨੇ। ਭਾਰਤ ਦੇ ਵਿੱਚ ਜਿਹੜਾ ਈਸਾਈਅਤ ਦਾ ਸਬੰਧ ਹੈ ਉਹ ਵੀ ਕਾਫੀ ਪੁਰਾਣਾ ਜੁੜ ਜਾਂਦਾ ਹੈ। ਅੱਜ ਵੀ ਕੇਰਲਾ ਸੂਬੇ ਦੇ ਵਿੱਚ ਸੀਰੀਆ ਤੋਂ ਆਏ ਉਹਨਾਂ ਦੀ ਈਸਾਈਆਂ ਦਾ ਉਹ ਲਗਭਗ ਆਪਣਾ ਓਰੀਜਨ 2000 ਸਾਲ ਪੁਰਾਣਾ ਹੀ ਦੱਸਦੇ ਨੇ। ਸ਼ਾਇਦ ਸੇਂਟ ਐਂਥਨੀ ਦੇ ਨਾਲ ਜਿਹੜੀ ਉਹਨਾਂ ਦੀ ਪਹਿਲੀ ਆਮਦ ਉੱਥੇ ਹੁੰਦੀ ਹੈ। ਸੋ ਅੱਜ ਇਹ ਵੱਖਰੀ ਗੱਲ ਹੈ ਕਿ ਜਿਹੜੇ ਆਪਣੇ ਆਪ ਨੂੰ ਖੁਦ ਬਾਹਰੋਂ ਆਏ ਐਰੀਅਨਸ ਔਰ ਦੂਸਰੇ ਟ੍ਰਾਈਬ ਸੀ ਜਿਨ੍ਹਾਂ ਦੇ ਹੱਥ ਅੱਜ ਹਿੰਦੂਤਵਾ ਦੇ ਰੂਪ 'ਚ ਪਾਵਰ ਆਈ ਹੈ, ਉਹ ਉਹਨਾਂ ਈਸਾਈਆਂ ਨੂੰ ਜਿਹੜੇ ਆ ਹਿੰਦੂ ਬਣਾਉਣ ਤੇ ਲੱਗੇ ਹੋਏ ਨੇ, ਜਿਨ੍ਹਾਂ ਦਾ ਓਰੀਜਨ ਸ਼ਾਇਦ ਉਹਨਾਂ ਨਾਲੋਂ ਵੀ ਪੁਰਾਣਾ ਹੋਏ ਕਈ ਹਾਲਤਾਂ 'ਚ, ਜਿਨ੍ਹਾਂ ਨੇ ਆ ਕੇ ਉਸ ਮੈਸੇਜ ਨੂੰ ਲਿਆ। ਦੂਸਰੀ ਗੱਲ, ਜਦੋਂ ਅਸੀਂ ਉਹਨਾਂ ਦੇ ਜੀਵਨ ਵੱਲ ਦੇਖਦੇ, ਹਾਲਾਂਕਿ ਮੈਂ ਕੋਈ ਅਥਾਰਟੀ ਨਹੀਂ ਹੈ, ਮੇਰਾ ਤਾਂ ਅੱਜ ਕੁਦਰਤੀ ਮਨ ਕੀਤਾ ਹੈ ਕਿ ਅਸੀਂ ਹਰ ਅਹਿਮ ਦਿਨ ਦੀ ਗੱਲ ਕਰਦੇ ਹਾਂ ਔਰ ਸਾਡੇ ਲਈ ਇਹ ਸਾਰਾ ਹੀ ਦਸੰਬਰ ਦਾ ਮਹੀਨਾ ਜਦੋਂ ਅਸੀਂ
ਸ਼ਹਾਦਤਾਂ ਦੀ ਗੱਲ ਕਰਦੇ ਹਾਂ, ਵੱਡੇ ਸਾਹਿਬਜ਼ਾਦਿਆਂ ਦਾ ਸਾਕਾ ਚਮਕੌਰ 21 ਦਸੰਬਰ ਨੂੰ ਸੀ, ਜਿਹੜਾ 26 ਨੂੰ ਉਹਨਾਂ ਦਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ, ਜਿਹਨੂੰ ਕਿ ਇਹਨਾਂ ਨੇ ਸੋਧੇ ਕੈਲੰਡਰ ਥੱਲੇ 28 ਨੂੰ ਕਰ ਦਿੱਤਾ ਹੈ, ਔਰ ਉਸੇ ਹੀ ਥੱਲੇ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਵੀ ਆ ਗਿਆ। ਸੋ ਇਹਨਾਂ ਨੇ ਸਾਰੀਆਂ ਡੇਟਾਂ ਹਿਲਾਈਆਂ ਹੋਈਆਂ ਨੇ ਜੀ। ਪਰ ਸਾਡੇ ਲਈ ਇਹ ਜਦੋਂ ਸਾਰਾ ਹੀ ਦਿਨ ਦਸੰਬਰ ਦੇ ਆਉਂਦੇ ਨੇ ਤੇ ਅਨੰਦਪੁਰ ਦਾ ਕਿਲ੍ਹਾ, ਉਹ ਸਰਸਾ ਦਾ ਕੰਢਾ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਹੋਰਾਂ ਦੀ 3 ਪਿਆਰਿਆਂ ਦੀ ਸ਼ਹਾਦਤ, ਖਾਲਸੇ ਦੇ ਜਰਨੈਲ ਉਹ ਭਾਵੇਂ ਭਾਈ ਜੀਵਨ ਸਿੰਘ ਹੋਣ, ਯੋਧੇ ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ, ਇਹਨਾਂ ਦੀਆਂ ਸ਼ਹਾਦਤਾਂ, ਭਾਈ ਸੰਗਤ ਸਿੰਘ ਦੀ ਸ਼ਹਾਦਤ, ਸਾਹਿਬਜ਼ਾਦਿਆਂ ਦੀ ਔਰ ਮਾਤਾ ਗੁਜਰੀ ਉਹਨਾਂ ਦੀ ਸ਼ਹਾਦਤ। ਸੋ ਸਾਡੇ ਲਈ ਇਹ ਸਾਰੇ ਹੀ ਉਹ ਦਿਨ ਨੇ ਜਿਨ੍ਹਾਂ ਦੇ ਵਿੱਚ ਅਸੀਂ 3 ਸਦੀਆਂ ਪਹਿਲਾਂ ਇੱਕ ਇੱਕ ਪਲ ਕਰਕੇ ਗੁਜ਼ਰਦੇ, ਔਰ ਇਹਨਾਂ ਦੇ ਵਿਚਕਾਲੇ ਹੀ ਇਸ ਦਿਨ ਦਾ ਜਿਹੜਾ ਆਣਾ ਹੈ, ਮੈਨੂੰ ਇਹ ਲੱਗਾ ਕਿ ਵੀ ਜਦੋਂ ਅਸੀਂ ਕਿਸੇ ਸੱਚ ਤੇ ਖਲੋਣ ਦੀ ਗੱਲ ਕਰਦੇ ਹਾਂ ਤੇ ਇਸ ਗੱਲ ਦਾ ਜਿਹੜਾ ਸਾਡਾ ਫਰਜ਼ ਵੀ ਬਣਦਾ ਹੈ। ਇੱਕ ਤਾਂ ਵੈਸੇ ਵੀ ਵੱਡਾ ਈਸਾਈ ਭਾਈਚਾਰਾ ਹੈ, ਲੇਕਿਨ ਇਹ ਦੇਖਦੇ ਹਾਂ ਕਿ ਕਿਵੇਂ ਉਹਨਾਂ ਵੈਲਿਊਜ਼ ਦੇ ਲਈ ਅਸੀਂ ਭਾਵੇਂ ਉਹਨਾਂ ਨਾਲ ਜਾਂ ਉਸ ਅਕੀਦੇ 'ਚ ਯਕੀਨ ਨਹੀਂ ਰੱਖਦੇ, ਲੇਕਿਨ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਸਲੀਬ ਤੇ ਖਲੋ ਕੇ ਵੀ ਇਹ ਗੱਲ ਕਹੀ ਜਦੋਂ ਫॉरगिवनेस ਦੀ ਗੱਲ ਆਉਂਦੀ। ਈਸਾਈ ਮਤ ਦੇ ਜਿਹੜੇ ਕੁਝ ਬਹੁਤ ਜਿਹਨਾਂ ਨੂੰ ਤੁਸੀਂ ਰਿਮਾਰਕੇਬਲ ਫੀਚਰ ਕਹਿ ਸਕਦੇ ਹੋ ਜੀ, ਉਹਨਾਂ ਦੇ ਵਿੱਚ ਇੱਕ ਫॉरगिवनेस ਹੈ, ਮੁਆਫੀ ਹੈ। ਔਰ ਜੀਸਸ ਜਿਹੜੇ ਨੇ ਉਹ ਸਲੀਬ ਤੇ ਖਲੋ ਕੇ ਵੀ ਜਦੋਂ ਉਹ ਇਹ ਸ਼ਬਦ ਕਹਿੰਦੇ ਨੇ ਕਿ ਐ ਰੱਬ ਇਹਨਾਂ ਨੂੰ ਮਾਫ ਕਰ ਦੇਣਾ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਨੇ। ਜੀ ਜੀ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ। ਅਸੀਂ ਜਦੋਂ ਗੁਰਬਾਣੀ ਦੇ ਹਵਾਲੇ ਔਰ ਇਹ ਇੰਡੀਵਿਜੂਅਲ ਲਾਈਫ, ਜਦੋਂ ਅਸੀਂ ਕੌਮਾਂ ਦੀ ਜ਼ਿੰਦਗੀ 'ਚ, ਕਿਉਂਕਿ ਸਿੱਖ ਕਨਸੈਪਟ ਜਿਹੜਾ ਹੈ ਉਹ ਉਸ ਦੋਸ਼ੀ ਨੂੰ ਸਜ਼ਾ ਦੇਣ ਦੀ ਗੱਲ ਕਰਦਾ ਹੈ, ਇਹਨੇ ਕਲੈਕਟਿਵ ਤੁਹਾਡਾ ਹਾਰਮ ਕੀਤਾ ਹੁੰਦਾ ਹੈ, ਲੇਕਿਨ ਇੰਡੀਵਿਜੂਅਲ ਲੈਵਲ ਤੇ ਜਦੋਂ ਇਹ ਖਿਮਾ ਭਾਵਨਾ, ਜਦੋਂ ਅਸੀਂ ਖਿਮਾ ਦੀ ਗੱਲ ਕਰਦੇ ਹਾਂ ਤੇ ਫਿਰ ਬਾਬਾ ਫਰੀਦ ਦੀ ਬਾਣੀ ਅਸੀਂ ਇਹ ਪੜ੍ਹਦੇ ਹਾਂ ਕਿ ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾ ਦੇ ਚੁੰਮ। ਸੋ ਇਹ ਫॉरगिवनेस ਹੈ। ਔਰ ਜਿਵੇਂ ਜਦੋਂ ਇਹਨਾਂ ਨੇ ਹਿੰਦੂ ਦਹਿਸ਼ਤਗਰਦਾਂ ਨੇ ਡਾਕਟਰ ਸਟੇਨ ਗ੍ਰੈਮ ਉਹਦੇ 2 ਬੱਚਿਆਂ ਨੂੰ 9 ਤੇ 11 ਸਾਲ ਦੇ ਜਿਉਂਦੇ ਸਾੜ ਦਿੱਤਾ ਉੜੀਸਾ ਦੇ, ਜਿਹੜੇ 18 ਸਾਲ ਤੋਂ ਉੱਥੇ ਕੋੜ ਦੇ ਮਰੀਜ਼ਾਂ ਦੇ ਵਿੱਚ ਕੰਮ ਕਰ ਰਹੇ ਸੀ, ਔਰ ਜਿਨ੍ਹਾਂ ਨੂੰ ਫੜਿਆ ਗਿਆ ਉਹਨਾਂ ਦੀ ਡਾਕਟਰ ਸਟੇਨ ਜਿਹਦਾ ਹਸਬੈਂਡ ਸਾੜ ਦਿੱਤਾ ਜਿਉਂਦਾ, ਉਹਦੇ ਬੱਚੇ ਸਾੜ ਦਿੱਤੇ। ਉਹਨੇ ਕਿਹਾ ਨਹੀਂ, ਮੈਂ ਡੈਥ ਸੈਂਟੈਂਸ ਨਹੀਂ ਚਾਹੁੰਦੀ, ਮੈਂ ਤਾਂ ਫॉरगिव ਕੀਤਾ, ਮੈਂ ਨਹੀਂ ਚਾਹੁੰਦੀ ਵੀ ਉਹਨਾਂ ਨੂੰ ਜਿਨ੍ਹਾਂ ਨੇ ਕਾਰਾ ਕੀਤਾ। ਸੋ ਇਹ ਛੋਟੀ ਗੱਲ ਨਹੀਂ। ਸੋ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਆਪ ਨੂੰ ਜਾਣਨ ਦੀ ਗੱਲ ਕਰਦੇ ਹਾਂ, ਜੀਸਸ ਕ੍ਰਾਈਸਟ ਦੀ ਜ਼ਿੰਦਗੀ ਦਾ ਇੱਕ ਵਾਕਿਆ ਜਿਹੜਾ ਮੈਨੂੰ ਹਮੇਸ਼ਾ ਹੀ ਚੰਗਾ ਲੱਗਦਾ ਹੈ, ਉਹ ਅਸੀਂ ਦੇਖਦੇ ਹਾਂ ਕਿ ਵੀ ਉਹ ਗੁਜ਼ਰ ਰਹੇ ਨੇ ਔਰ ਇੱਕ ਥਾਂ ਉਹਨਾਂ ਨੇ ਦੇਖਿਆ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਪੱਥਰ ਚੁੱਕੇ ਹੋਏ ਨੇ ਇੱਕ ਔਰਤ ਦੇ ਉੱਤੇ ਉਹ ਸੁੱਟ ਰਹੇ ਨੇ ਔਰ ਉਹਨੂੰ ਬੁਰਾ ਭਲਾ ਕਹਿ ਰਹੇ ਨੇ। ਜੀਸਸ ਨੇ ਪੁੱਛਿਆ ਵੀ ਇਹ ਕੀ ਹੈ? ਉਹਨਾਂ ਨੇ ਕਿਹਾ ਜੀ ਕਿ ਇਹ ਬਦਚਲਨ ਔਰਤ ਹੈ, ਔਰ ਜਿਹੜਾ ਸਾਡਾ ਲਾਅ ਹੈ, ਜੂਇਸ਼ ਲਾਅ, ਉਹ ਇਹ ਕਹਿੰਦਾ ਹੈ ਕਿ ਵੀ ਜਿਹੜੀ ਇਹ ਬਦਚਲਨੀ ਹੈ ਇਸ ਨੂੰ ਜਿਹੜਾ ਪੱਥਰ ਮਾਰ ਕੇ ਮਾਰ ਦਿੱਤਾ ਜੇ, ਸੰਗਸਾਰ ਕਰਨਾ। ਜਿਹੜੇ ਬਾਅਦ 'ਚ ਇਸਲਾਮ ਦੇ ਵਿੱਚ ਜੋ ਬਹੁਤ ਸਾਰੀਆਂ ਚੀਜ਼ਾਂ ਇਸਲਾਮਿਕ ਲਾਅ 'ਚ ਨੇ, ਇਨਫੈਕਟ ਉਹਨਾਂ ਦਾ ਓਰੀਜਨ ਇੱਥੋਂ ਹੀ ਹੁੰਦਾ ਹੈ, ਯਹੂਦੀਆਂ ਦੇ ਕਾਨੂੰਨਾਂ 'ਚ ਹੁੰਦਾ ਜੀ। ਉਹਨਾਂ ਨੇ ਕਿਹਾ ਕਿ ਜੀ ਇਹ ਸਾਡਾ ਲਾਅ ਹੈ ਕਿ ਵੀ ਇਸ ਨੂੰ ਪੱਥਰ ਮਾਰ ਕੇ ਮਾਰ ਦਿੱਤਾ ਜਾਏ। ਔਰ ਜੀਸਸ ਨੇ ਕਿਹਾ ਵੀ ਠੀਕ ਹੈ, ਤੁਸੀਂ ਬਿਲਕੁਲ ਲਾਅ ਬੇ ਕਰਦੇ ਹੋ, ਪਰ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ, ਇਸ ਨੂੰ ਮਾਰਨ ਲਈ ਉਹ ਹੱਥ ਚੁੱਕੇ ਜਿਹਨੇ ਕਦੇ ਆਪ ਗੁਨਾਹ ਨਾ ਕੀਤਾ ਹੋਵੇ। ਜੀ ਜੀ। ਹੁਣ ਸਾਰੇ ਜਿਹੜੇ ਨੇ ਉਹ ਹੱਥ ਥੱਲੇ ਰੁਕ ਜਾਂਦੇ ਨੇ। ਸੋ ਜ਼ਾਹਰ ਹੈ ਕਿ ਬਹੁਤ ਵਾਰ ਇਹ ਵੀ ਇੱਕ ਇਨਸਾਨੀ ਟ੍ਰੇਟ ਹੈ ਕਿ ਤੁਸੀਂ ਜਦੋਂ ਦੂਸਰੇ ਦੀਆਂ ਗਲਤੀਆਂ ਕੱਢਦੇ ਹੋ ਤੇ ਫਿਰ ਪਹਿਲਾਂ ਆਪਣੇ ਆਪ ਵੱਲ ਨਜ਼ਰ ਮਾਰੋ ਕਿ ਭਾਈ ਅਸੀਂ ਕਿੰਨੇ ਜਿਹੜੇ ਹੈ ਪਾਕ ਹੈ, ਪਵਿੱਤਰ ਹੈ, ਜਾਂ ਕੀ ਅਸੀਂ ਕਦੇ ਗੁਨਾਹ ਨਹੀਂ ਕੀਤਾ। ਤੇ ਜਦੋਂ ਅਸੀਂ ਇਹ ਸੋਚਣ ਲੱਗ ਜਾਂਦੇ ਹਾਂ ਕਿ ਵੀ ਅਸੀਂ ਵੀ ਗੁਨਾਹਗਾਰ ਹਾਂ, ਅਸੀਂ ਵੀ ਗੁਨਾਹ ਕਰਦੇ ਹਾਂ, ਫਿਰ ਤੁਹਾਡੇ 'ਚ ਫॉरगिवनेस ਆਉਂਦੀ ਹੈ, ਫਿਰ ਤੁਹਾਡੇ 'ਚ ਮੁਆਫੀ ਆਉਂਦੀ ਹੈ। ਔਰ ਇਸੇ ਤਰ੍ਹਾਂ ਜਿਹੜਾ ਹੁਣ ਜਦੋਂ ਅਸੀਂ ਕ੍ਰਿਸਚੀਅਨਿਟੀ ਦੀ ਗੱਲ, ਇਹਨੂੰ ਬੇਸ਼ੱਕ ਸਿੰਪਲੀਫਾਈ ਕਰਕੇ ਕਿਹਾ ਜਾਂਦਾ ਲਵ ਥਾਈ ਨੇਬਰ, ਕਿ ਆਪਣੇ ਗੁਆਂਢੀ ਨੂੰ ਪਿਆਰ ਕਰੋ। ਹੁਣ ਗੁਆਂਢੀ ਦਾ ਮਤਲਬ ਕੋਈ ਨੈਸੈਸਰੀਲੀ ਨਹੀਂ ਹੈ ਕਿ ਜਿਹੜਾ ਤੁਹਾਡੇ ਗੁਆਂਢ ਜਿਹਦਾ ਘਰ ਹੈ ਉਹ ਤੁਹਾਡਾ ਗੁਆਂਢੀ ਹੈ। ਇਸ ਦਾ ਮਤਲਬ ਹੈ ਕਿ ਹਰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਤੁਸੀਂ ਜਿਹਦੇ ਨਾਲ ਵੀ ਕੰਮ ਕਰਦੇ ਹੋ, ਤੁਹਾਡੇ ਕੰਮ ਦੀ ਥਾਂ ਹੈ, ਤੁਹਾਡੇ
ਹੋਰ ਜਿੱਥੇ ਵੀ ਤੁਹਾਡਾ ਜਿਹਦੇ ਨਾਲ ਕਨੈਕਸ਼ਨ ਹੁੰਦਾ ਹੈ, ਉਹ ਤੁਹਾਡਾ ਗੁਆਂਢੀ ਹੁੰਦਾ ਹੈ ਜੀ ਔਰ ਤੁਹਾਡਾ ਜਿਹੜਾ ਵਰਤਾਰਾ ਹੈ ਉਸ ਪ੍ਰਤੀ ਉਹ ਪਿਆਰ ਵਾਲਾ ਹੋਣਾ ਚਾਹੀਦਾ। ਔਰ ਮੈਂ ਸਮਝਦਾ ਵੀ ਜਦੋਂ ਅਸੀਂ ਸਿੱਖੀ ਸਿਧਾਂਤਾਂ ਵੱਲ ਦੇਖਦੇ ਹਾਂ, ਸਿੱਖੀ ਲੇਟੈਸਟ ਧਰਮ ਹੈ, ਮਾਡਰਨ ਧਰਮ ਹੈ ਔਰ ਬਹੁਤ ਸਾਰੀਆਂ ਚੀਜ਼ਾਂ, ਅਸੀਂ ਕੋਈ ਕਨਵਰਸ਼ਨ 'ਚ ਯਕੀਨ ਨਹੀਂ ਰੱਖਦੇ, ਜਿਵੇਂ ਈਸਾਈ ਮਤ ਦਾ ਇੱਕ ਹਿੱਸਾ ਹੈ ਕਿ ਇਹ ਜਿਹੜਾ ਹੈ ਆਪਣੇ ਆਪ ਨੂੰ ਹੀ ਇਹਨਾਂ ਦਾ ਹੈ ਕਿ ਭਾਈ ਜਿਹੜਾ ਜੀਸਸ ਦੀ ਬਾਂਹ ਫੜੇਗਾ ਉਹਦੇ ਲਈ ਸਵਰਗ ਦੇ ਦਰਵਾਜ਼ੇ ਖੁੱਲਣਗੇ, ਬਾਕੀ ਸਾਰੇ ਜਿਹੜੇ ਨੇ ਉਹ ਨਰਕਾਂ 'ਚ ਜਾਣਗੇ। ਸਾਡਾ ਸਿਧਾਂਤ ਬਿਲਕੁਲ ਇਸ ਤੋਂ ਵੱਖ ਹੈ ਕਿ ਗੁਰੂ ਸਾਹਿਬ ਨੇ ਤਾਂ ਫਰਮਾਇਆ ਕਿ ਭਾਈ ਜਿਹੜਾ ਵੀ ਜਿਸ ਰਸਤੇ ਤੇ ਸਚਾਈ ਨਾਲ ਤੁਰਦਾ ਹੈ ਉਹ ਅਲਟੀਮੇਟਲੀ ਤੁਹਾਡਾ ਨਬੇੜਾ ਅਮਲਾਂ ਨਾਲ ਹੁੰਦਾ ਹੈ, ਲੇਬਲ ਨਾਲ ਨਹੀਂ ਹੈ ਕਿ ਲੇਬਲ ਤੁਸੀਂ ਕੀ ਲਾਇਆ ਹੋਇਆ। ਸੋ ਉਹ ਵੱਖਰੇਵੇਂ ਨੇ, ਪਰ ਅੱਜ ਅਸੀਂ ਉਹੀ ਗੱਲਾਂ ਜਿਹੜੀਆਂ ਕਿ ਸਾਂਝੀਆਂ ਨੇ, ਪੋਜ਼ਿਟਿਵ ਨੇ, ਉਹਨਾਂ ਵੱਲ ਹੀ ਅਸੀਂ ਜਿਹੜਾ ਉਹ ਗੱਲਬਾਤ ਕਰਾਂਗੇ। ਸੋ ਜ਼ਾਹਰ ਹੈ ਕਿ ਜਦੋਂ ਅਸੀਂ ਸਿੱਖੀ ਦਾ ਸੇਵਾ ਦਾ ਕਨਸੈਪਟ ਦੇਖਦੇ ਹਾਂ, ਸਾਡੇ ਤਾਂ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦਾ ਸਿਧਾਂਤ ਹੈ, ਪਰ ਅਸੀਂ ਸੇਵਾ ਗੁਰਦੁਆਰਿਆਂ 'ਚ ਦਾਲ ਵੰਡਣ ਤੇ ਦੇਗ ਵਰਤਾਣ ਤੱਕ ਹੀ ਮਹਿਦੂਦ ਕਰ ਦਿੱਤੀ। ਬਾਹਰ ਨਿਕਲ ਕੇ ਅਸੀਂ ਸੁਸਾਇਟੀ ਨੂੰ, ਹਿਊਮਨ ਸੁਸਾਇਟੀ ਨੂੰ, ਇਹ ਜਿਹੜਾ ਸਿੱਖੀ ਦਾ ਮਨੁੱਖਤਾ ਦੀ ਸੇਵਾ ਦਾ ਕਨਸੈਪਟ ਸੀ, ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਉਸ ਨੂੰ ਨਹੀਂ ਲਿਜਾ ਸਕੇ। ਪਰ ਇਹ ਕ੍ਰੈਡਿਟ ਈਸਾਈਅਤ ਨੂੰ ਜਾਂਦਾ ਹੈ ਕਿ ਭਾਈ ਇਹਨਾਂ ਦੀ ਉਹ ਮਦਰ ਟੈਰੇਸਾ ਹੋਏ, ਦੁਨੀਆ 'ਚ ਕਿਤੇ ਹੋਰ ਡੇਵਿਡ ਲਿਵਿੰਗਸਟਨ ਹੋਏ, ਅਫਰੀਕਾ 'ਚ ਗਿਆ, ਜਾਂ ਅੱਜ ਦੁਨੀਆ ਭਰ ਜਿੱਥੇ ਚੰਗੇ ਹਸਪੀਟਲਸ ਨੇ, ਚੰਗੇ ਐਜੂਕੇਸ਼ਨ ਸੈਂਟਰ ਨੇ, ਉਹ ਤੁਹਾਨੂੰ ਦੇਖੇ ਲੱਗੇਗਾ ਕਿ ਭਾਈ ਸਾਰੇ ਹੀ ਇਹਨਾਂ ਦੇ ਨੇ। ਭਾਰਤ ਦੇ ਵਿੱਚ ਵੀ ਹੁਣ ਆ ਜਿੰਨੇ ਸਾਰੇ ਹਿੰਦੂ ਤੋਂ ਵੀ ਈਸਾਈਆਂ ਨੂੰ ਹਿੰਦੂ ਬਣਾਉਣ ਤੇ ਲੱਗੇ ਨੇ, ਇਹਨਾਂ ਸਾਰਿਆਂ ਦੇ ਨਿਆਣੇ ਜਿਹੜੇ ਨੇ ਉਹ ਕ੍ਰਿਸਚੀਅਨ ਸਕੂਲ 'ਚ ਪੜ੍ਹਦੇ ਨੇ। ਕੋਈ ਸੈਕਰਡ ਹਾਰਟ 'ਚ ਹੋਏਗਾ, ਕੋਈ ਸੇਂਟ ਮੈਰੀ ਸਕੂਲ 'ਚ ਹੋਏਗਾ, ਕੋਈ ਮਦਰ ਮੇਰੀ ਸਕੂਲ 'ਚ ਹੋਏਗਾ। ਇਹ ਸਾਰੇ ਹੀ ਜਿਹੜੇ ਨੇ ਸਭ ਦੇ ਨਿਆਣੇ, ਔਰ ਇਹ ਖੁਦ ਵੀ ਇਹਨਾਂ 'ਚੋਂ ਜਿਹੜੇ ਮਾੜੇ ਮੋਟੇ ਪੜ੍ਹੇ ਨੇ, ਬਹੁਤ ਸਾਰੇ ਤਾਂ ਅਨਪੜ੍ਹ ਗੁੰਡੇ ਇਕੱਠੇ ਕਰਕੇ ਲਿਆਂਦੇ ਨੇ ਇਹਨਾਂ ਨੇ, ਲੇਕਿਨ ਉਹ ਉੱਥੇ ਪੜ੍ਹੇ ਨੇ। ਔਰ ਇਸੇ ਤਰ੍ਹਾਂ ਬੈਸਟ ਹਸਪੀਟਲਸ, ਬੈਸਟ ਫੈਸਿਲਿਟੀਜ਼, ਈਵਨ ਪੰਜਾਬ ਦੇ ਵਿੱਚ ਜਲੰਧਰ ਦੇ ਹਵਾਲੇ ਨਾਲ ਰੂਬੀ ਨੈਲਸਨ ਹਸਪੀਟਲ ਸੀ, ਔਰ ਸੁਰਾਨਸੀ ਏਰੀਆ 'ਚ ਹੁਣ ਇੱਕ ਬਹੁਤ ਵੱਡਾ ਹਸਪੀਟਲ ਇਹਨਾਂ ਨੇ ਐਸਟੈਬਲਿਸ਼ ਕੀਤਾ ਹੈ। CMC ਜਿਹੜਾ ਕ੍ਰਿਸਚੀਅਨ ਮੈਡੀਕਲ ਕਾਲਜ, ਉਹ ਮਿਸ ਬਰਾਊਨ ਹਸਪੀਟਲ ਦੇ ਨਾਂ ਥੱਲੇ। ਸੋ ਤੁਸੀਂ ਕਿਸੇ ਸ਼ਹਿਰ ਦਾ ਨਾਂ ਲਓ, ਕਿਸੇ ਥਾਂ ਤੇ ਸਟੈਂਡਰਡ, ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕ੍ਰਿਸਚੀਅਨ ਨਨਸ ਜਿਹੜੀਆਂ ਨੇ, ਹੁਣ ਮਦਰ ਟੈਰੇਸਾ ਯੂਗੋਸਲਾਵੀਆ ਸਾਰੀ ਜ਼ਿੰਦਗੀ ਲਾ ਦਿੱਤੀ ਜੀ। ਔਰ ਇਹ ਜਿਹੜਾ ਪਾਰਟ ਹੈ ਕਿ ਭਾਈ ਕਿਵੇਂ, ਔਰ ਜਦੋਂ ਤੁਸੀਂ ਦੇਖਦੇ ਹੋ ਕਿ ਜਿਹੜੇ ਬੱਚੇ ਉਹਨੂੰ, ਜਿਵੇਂ ਮਦਰ ਟੈਰੇਸਾ ਨੂੰ ਸੇਂਟ ਆਫ ਦਾ ਗਟਰਸ ਕਹਿੰਦੇ ਸੀ, ਨਾਲਿਆਂ ਦੇ ਵਿੱਚ ਸੁੱਟ ਜਾਂਦੇ ਸੀ, ਜਾਂ ਰੁਲ ਰਹੇ ਨੇ ਜਿਹੜੇ ਨੇ ਥਾਂ ਥਾਈਂ ਉਹਨਾਂ ਦੇ ਵਿੱਚ, ਝੁੱਗੀਆਂ ਝੌਂਪੜੀਆਂ ਦੇ ਵਿੱਚ, ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਕਿਵੇਂ ਉਹਨਾਂ ਦੀ ਪਰਵਿਸ਼ ਕਰਨਾ ਔਰ ਉਹਨਾਂ ਨੂੰ ਜਿਹੜਾ ਇੱਕ ਹਿਊਮਨ ਬੀਇੰਗ ਦਾ ਦੇਣਾ। ਸੋ ਮੈਂ ਸਮਝਦਾ ਵੀ ਇਹ ਜਿਹੜਾ ਪੱਖ ਹੈ ਸੇਵਾ ਦਾ, ਇਹ ਕ੍ਰਿਸਚੀਅਨਿਟੀ ਦਾ ਰਿਮਾਰਕੇਬਲ ਪੱਖ ਹੈ। ਔਰ ਸ਼ਾਇਦ ਇਹੀ ਕਾਰਨ ਸੀ ਕਿ ਅਰਨੋਲਡ ਟੋਇਨਬੀ, ਜਿਹਨੇ ਐਨਸਾਈਕਲੋਪੀਡੀਆ ਆਫ ਵਰਲਡ ਹਿਸਟਰੀ, ਵਰਲਡ ਰਿਲੀਜਨਸ ਲਿਖਿਆ, ਉਹਨੇ ਕਿਹਾ ਵੀ ਬੇਸ਼ੱਕ ਦੁਨੀਆ ਦੇ ਵਿੱਚ ਧਰਮ ਦੀ ਲੋੜ ਘਟਦੀ ਜਾ ਰਹੀ ਹੈ, ਲੋਕ ਦੂਸਰੇ ਪਾਸੇ ਜਾ ਰਹੇ ਨੇ, ਪਰ ਜਦੋਂ ਵੀ ਭਵਿੱਖ ਦੇ ਵਿੱਚ ਕੋਈ ਸਾਰਥਕ ਡਿਬੇਟ ਹੋਏਗੀ ਮਨੁੱਖਾਂ ਦੇ ਵਿੱਚ ਧਰਮ ਦੇ ਇਰਾਦੇ ਨਾਲ ਔਰ ਧਰਮ ਦੇ ਜਿਹੜਾ ਹਵਾਲੇ ਨਾਲ ਜੀ, ਤੇ ਫਿਰ ਇਹਨਾਂ ਦੋਨਾਂ ਦੇ, ਸਿੱਖਾਂ ਦੇ ਕੋਲ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ, ਇਹਦੇ ਲਈ ਜਿਹੜਾ, ਔਰ ਕ੍ਰਿਸਚੀਅਨਿਟੀ ਦੇ ਹਵਾਲੇ ਨਾਲ ਸੇਵਾ ਦੀ ਗੱਲ ਕੀਤੀ, ਸਰਵਿਸ ਟੂ ਹਿਊਮੈਨਿਟੀ ਦੀ ਗੱਲ ਕੀਤੀ। ਸੋ ਮੈਂ ਸਮਝਦਾ ਕਿ ਵੀ ਜਿਨ੍ਹਾਂ ਨੇ, ਕ੍ਰਿਸਚੀਅਨਸ ਨੇ ਇਸ ਸਰਵਿਸ ਨੂੰ ਆਧਾਰ ਬਣਾਇਆ, ਸੱਚਮੁੱਚ ਹੀ ਉਹਨਾਂ ਨੇ ਉਹਨਾਂ ਬੱਚਿਆਂ ਬੱਚੀਆਂ ਦੇ ਵਿੱਚ ਉਹਨੂੰ ਰੱਬ ਰੂਪ ਸਮਝਦਿਆਂ ਹੀ ਉਹ ਜਿਸ ਕਦਰ ਉਹ ਸੇਵਾ ਕਰਦੇ ਨੇ। ਸੋ ਇਹ ਉਹ ਸਾਰੇ ਦੇ ਜਿਹੜੇ ਮੈਂ ਸਮਝਦਾ ਵੀ ਅੱਜ ਜਦੋਂ ਇਹ ਕ੍ਰਿਸਮਸ ਈਵ ਹੈ, ਅਸੀਂ ਆਪਣੇ ਸਾਰੇ ਕ੍ਰਿਸਚਨ ਭਾਈਚਾਰੇ ਨੂੰ ਮੁਬਾਰਕਬਾਦ ਦਿੰਦੇ ਹਾਂ, ਔਰ ਸਿੱਖ ਹੋਣ ਦੇ ਨਾਤੇ ਅਸੀਂ ਸਮਝਦੇ ਹਾਂ ਕਿ ਹਮੇਸ਼ਾ ਹੀ ਗੁਰੂ ਸਾਹਿਬ ਨੇ ਸਾਨੂੰ ਇਹ ਵੀ ਸਿਖਾਇਆ ਕਿ ਸਾਂਝ ਕੀਚੈ ਗੁਣਾ ਕੇਰੀ, ਛੋੜ ਅਵਗੁਣ ਚੱਲੀਏ ਜੀ, ਕਿ ਜਿਹੜੇ ਗੁਣ ਨੇ ਉਹ ਕਿਸੇ 'ਚ ਵੀ ਹੋਣ ਉਹਨਾਂ ਦੀ ਸਾਂਝ ਪਾਈਏ, ਤੇ ਜਿਹੜੇ ਕਿਸੇ ਦੇ ਔਗਣ ਨੇ ਉਹਨਾਂ ਨੂੰ ਅਣਗੋਲਿਆਂ ਕਰੀਏ, ਉਹਨਾਂ ਨੂੰ ਛੱਡੀਏ। ਸੋ ਮੈਂ ਸਮਝਦਾ ਵੀ ਜਿਸ ਜ਼ੀਲ ਨਾਲ ਇਹਨਾਂ ਨੇ ਆਪਣੇ ਧਰਮ ਨੂੰ ਜਾਂ ਆਪਣੇ ਇਸ ਸੇਵਾ ਦੇ ਪੱਖ ਨੂੰ ਉਭਾਰਿਆ, ਔਰ ਸਾਡੇ ਕੋਲ ਤਾਂ ਇਹ ਸਾਡੇ ਤਾਂ ਮੂਲ ਕਾਰਡੀਨਲ ਪ੍ਰਿੰਸੀਪਲ ਸੀ ਸਾਡਾ ਸੇਵਾ, ਵੰਡ ਛਕਣਾ, ਮਨੁੱਖਤਾ ਦੀ ਸੇਵਾ,
ਜੀ ਔਰ ਅਸੀਂ ਅੱਜ ਇਸ ਨੂੰ ਬਹੁਤ ਹੱਦ ਤੱਕ ਗੁਰਦੁਆਰਿਆਂ ਦੀ ਚਾਰ ਦੀਵਾਰੀ 'ਚ ਹੀ ਮਹਿਦੂਦ ਕੀਤੇ। ਸੋ ਅਸੀਂ ਬਾਹਰ ਨਿਕਲੀਏ, ਕੁੱਲ ਮਨੁੱਖਤਾ ਤੱਕ ਜਿਹੜਾ ਸਾਡਾ ਗੁਰੂ ਨਾਨਕ ਸਾਹਿਬ ਦਾ ਸਰਬ ਸਾਂਝੀਵਾਲਤਾ ਦਾ ਸੁਨੇਹ, ਜਿਸ ਦੇ ਵਿੱਚ ਜਿਹੜੇ ਸਿੱਖ ਸੁਨੇਹ ਦੇ ਵਿੱਚ ਸੈਮੈਟਿਕ ਧਰਮ ਚਾਰੋਂ ਹੀ ਜਿਹੜੇ ਨੇ, ਜ਼ੋਰੈਸਟਰੀਅਨ, ਕ੍ਰਿਸਚੀਅਨਿਟੀ, ਇਸਲਾਮ, ਜੂਡਾਇਜ਼ਮ ਔਰ ਐਰੀਅਨ ਧਰਮ, ਜਿਨ੍ਹਾਂ ਦੇ ਵਿੱਚ ਵੇਦਾਂ ਦਾ ਔਰ ਬੁੱਧਿਜ਼ਮ, ਜੈਨਿਜ਼ਮ, ਉਹਨਾਂ ਸਾਰਿਆਂ ਦੀ ਜਿਹੜੀ ਰੂਹ ਹੈ ਉਹ ਸਿੱਖੀ ਦੇ ਵਿੱਚ ਹੈ। ਸਿੱਖੀ ਨੇ ਉਹਨਾਂ ਦੇ ਮੁੱਢਲੇ ਜਿਹੜੇ ਤੱਤ ਨੇ ਉਹਨਾਂ ਨੂੰ ਊਨ ਕੀਤਾ ਔਰ ਨਾਲ ਹੀ ਇਹ ਯਾਦ ਕਰਵਾਇਆ ਕਿ ਭਾਈ ਇਹ ਸੈਮੈਟਿਕ ਔਰ ਇਹ ਵੇਦ ਔਰ ਕਤੇਬ, ਕਿ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਜੀ ਸੋ ਅਲਟੀਮੇਟਲੀ ਜਾਂ ਵੇਦਾਂ ਮੈਂ ਨਾਮ ਉੱਤਮ, ਸੋ ਸੁਣੈ ਨਾਹੀਂ, ਫਿਰੈ ਜਿਉ ਬੇਤਾਲਿਆ। ਸੋ ਉਸ ਜਿਸਟ ਨੂੰ ਕਰਕੇ ਲੈ ਕੇ ਉਹਦਾ ਆਧਾਰ ਬਣਾ ਕੇ ਔਰ ਫਿਰ ਉਸ ਦੇ ਉੱਤੇ ਜਿਵੇਂ ਸਾਰੇ ਹੀ ਮਨੁੱਖੀ ਜੀਵਨ ਦੀ ਕੰਪਲੀਸ਼ਨ ਹੈ, ਉਹ ਸਮਾਜਿਕ, ਧਾਰਮਿਕ, ਆਰਥਿਕ, ਸਿਆਸੀ ਜਾਗਰੂਕਤਾ ਔਰ ਖਾਲਸਾ ਪੰਥ ਦੇ ਰੂਪ 'ਚ ਉਹ ਆਈਡੀਅਲ ਮਨੁੱਖ ਹੈ ਜਿਸ ਦੇ ਜ਼ਿੰਮੇ ਇਸ ਧਰਤੀ ਦੇ ਉੱਤੇ ਉਹ ਸਿਸਟਮ, ਕਿਉਂਕਿ ਬੇਸ਼ੱਕ ਇਹਨਾਂ ਦਾ ਕਾਫੀ ਕਾਨਸੈਪਟ ਕਿੰਗਡਮ ਆਫ ਹੈਵਨ ਨਾਲ ਜੁੜਿਆ ਹੋਇਆ ਹੈ, ਜੀ ਹੈਵਨ ਦੇ ਕਾਨਸੈਪਟ ਨਾਲ ਹੈ, ਪਰ ਸਾਡਾ ਕਾਨਸੈਪਟ ਜਿਹੜਾ ਅਸੀਂ ਇਸ ਧਰਤੀ ਨੂੰ ਹੀ ਉਸ ਨਿਰੰਕਾਰ ਦਾ ਕਿੰਗਡਮ ਆਫ ਹੈਵਨ ਸਮਝਦੇ ਹਾਂ ਔਰ ਇਹ ਆਪਣਾ ਅਸੀਂ ਫਰਜ਼ ਸਮਝਦੇ ਹਾਂ ਕਿ ਭਾਈ ਇਸ ਧਰਤੀ ਦੇ ਉੱਤੇ ਅਸੀਂ ਉਹ ਸਿਸਟਮ, ਉਹ ਸਮਾਜ, ਉਹ ਨਿਆਂ ਵਾਲੀ ਸੁਸਾਇਟੀ ਕ੍ਰੀਏਟ ਕਰਨੀ ਹੈ ਜਿਸ ਪ੍ਰਥਾਏ ਦਸਵੇਂ ਪਾਤਸ਼ਾਹ ਨੇ ਫਰਮਾਇਆ, ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈਤ ਧੁਨ, ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸ਼ਤਰ ਸਭੈ ਅਵਲੋਕ ਚਪੈਂਗੇ। ਜੀ ਕਿ ਉਹ ਸਿਸਟਮ ਕ੍ਰੀਏਟ ਕਰਨਾ ਹੈ ਕਿ ਜਿੱਥੇ ਭਲੇ ਲੋਕ ਪ੍ਰਫੁੱਲਤ ਹੋਣ ਔਰ ਦੁਸ਼ਟ ਜਿਹੜੇ ਨੇ, ਟਾਇਰੈਂਟਸ ਜਿਹੜੇ ਨੇ, ਉਹ ਰਸਾਤਲ ਵੱਲ ਜਾਣ। ਸੋ ਅੱਜ ਦਾ ਅਸੀਂ ਇਹ ਪ੍ਰੋਗਰਾਮ ਜਿਹੜਾ ਹੈ ਇਸ ਦਿਨ ਨੂੰ ਹੀ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।